ਕੈਨੇਡਾ, ਆਸਟ੍ਰੇਲੀਆ, ਬਾਕੀ ਮੁਲਕਾਂ 'ਚੋਂ ਆਏ ਹੋਏ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਇਹ ਪੰਜਾਬੀ ਦੇ ਫਰੋਗ ਵਾਸਤੇ ਇਹ ਕੀ ਸੋਚ ਰਹੇ ਨੇ, ਕੀ ਇਕਦਾਮਾਤ ਕਰ ਰਹੇ ਨੇ, ਇਹਨਾਂ ਦੀ ਪੰਜਾਬੀ ਜ਼ੁਬਾਨ ਦੇ ਬਾਰੇ ਕੀ ਚਰਚਾ ਹੈ। अस्सलाम वालेकुम जी, आया नु जी। मैं डॉक्टर जगतार सिंह सोढी मैलबॉर्न ਆਸਟ੍ਰੇਲੀਆ ਤੋਂ। ਇਸ ਇਹ ਦੋ ਸਰਦਾਰ ਜੀ ਕਿ ਪਹਿਲੇ ਤਾਂ ਲਾਹੌਰ ਜੀ ਆਇਆਂ ਨੂੰ ਆਖਦੇ ਆ, ਠੀਕ ਹੈ ਨਾ ਜੀ, ਤੇ ਪੰਜਾਬ ਤੇ ਪੰਜਾਬੀਆਂ ਦਾ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ ਇੱਕੋ ਹੀ ਗੱਲ ਹੈ। ਤੇ ਇਹ ਦੱਸੋ ਕਿ ਇਸ ਕਾਨਫਰੰਸ ਦਾ ਮਕਸਦ ਕੀ ਹੈ। ਪਹਿਲਾਂ ਤਾਂ ਮੈਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਕਰਾਂ, ਇਹ ਖਤਮ ਕਰ ਦਿਓ, ਤੁਸੀਂ ਪੰਜਾਬ ਬੋਲਿਆ ਕਰੋ। ਇਹ ਮੇਰੀ ਤੁਹਾਨੂੰ ਬੇਨਤੀ ਆ ਕਿ ਲਹਿੰਦਾ ਤੇ ਚੜ੍ਹਦਾ ਤਾਂ ਸੂਰਜ ਹੁੰਦਾ, ਸੂਰਜ ਚੜ੍ਹਦਾ ਤੇ ਸੂਰਜ ਲਹਿ ਜਾਂਦਾ, ਕਦੇ ਪੰਜਾਬ ਵੀ ਚੜ੍ਹਿਆ ਤੇ ਲਹਿੰਦਾ ਹੋਇਆ। ਸੋਹਣੀ ਗੱਲ ਕੀਤੀ ਹੈ। ਇਹ ਨਹੀਂ ਹੋ ਸਕਦਾ, ਇੱਕੋ ਹੀ ਪੰਜਾਬ ਹੈ ਤੇ ਇੱਕੋ ਹੀ ਗੱਲ ਕਰਿਆ ਕਰੋ। ਤੇ ਪੰਜਾਬੀ ਬੋਲੀ ਵੀ ਇੱਕੋ ਹੀ ਆ। ਜਦੋਂ ਬੱਚੇ ਨੇ ਮਾਂ ਤੋਂ ਦੁੱਧ ਮੰਗਣਾ ਹੁੰਦਾ ਨਾ, ਉਹ ਫਿਰ ਦੁੱਧ ਦੇ ਕਹਿੰਦੀ ਹੈ ਨਾ ਜਦੋਂ, ਤੇ ਸਵਾਦ ਆ ਜਾਂਦਾ ਸੁਣਨ ਵਾਲੇ ਨੂੰ ਵੀ ਤੇ ਬੋਲਣ ਵਾਲੇ ਨੂੰ ਵੀ, ਬੱਚੇ ਨੂੰ ਵੀ। ਹੌਲੀ ਛੋਟੀ ਜਿਹੀ ਆ, ਉਹੀ ਜਵਾਨ ਤੁਸੀਂ ਅੱਗੇ ਵਧਾ ਦਿਓ। ਜੇ ਨਹੀਂ ਵਧਾਉਂਦੇ ਆਪਾਂ ਤਾਂ ਬਹਾਨੇ ਨੇ, ਪਖੰਡ ਨੇ। ਪਖੰਡ ਤੋਂ ਸਾਨੂੰ ਮਨ੍ਹਾ ਕੀਤਾ ਤੇ ਸਰਕਾਰਾਂ ਨੂੰ ਕਹੋ ਪਖੰਡ ਨਾ ਕਰੇ। ਜਿਹੜਾ ਬੱਚਾ ਬੋਲਦਾ ਉਹਨੂੰ ਬੋਲੀ ਜਾਣ ਦਿਓ, ਜਦੋਂ ਤੱਕ ਬੋਲਦਾ ਉਹਨੂੰ ਰੋਕੋ ਨਾ। ਮੇਰਾ ਤਾਂ ਇਹੀ ਸੰਦੇਸ਼ ਹੈ। ਕਮਿਸੀ ਦਾ ਬੰਦਾ ਪੰਜਾਬੀ ਬੋਲੀ ਜਾਣਾ। ਮੈਂ ਉਹਨਾਂ ਨੂੰ ਇਹ ਵੀ ਕਹਿਣਾ, ਜੇ ਤੁਹਾਨੂੰ ਦਿੱਕਤ ਆਵੇ ਕਮਿਸਟਰੀ ਫਿਜ਼ਿਕਸ ਮੈਂ ਪੰਜਾਬੀ ਦੇ ਵਿੱਚ ਤਰਜਮਾ ਕਰ ਦੂੰਗਾ। ਮੇਰਾ ਸੁਨੇਹਾ ਪਹੁੰਚਾ ਦਿਓ ਸਾਰਿਆਂ ਨੂੰ। ਜੀ ਜਨਾਬ, ਕਿਹੜੇ ਮੁਲਕ ਤੋਂ ਆਏ ਨੇ जी मैं कैलिफोर्निया USA रहना जी। गुररीत बराड़ मेरा नाम ठीक है। ਤੇ ਪਹਿਲੀ ਦਫਾ ਕਾਨਫਰੰਸ 'ਚ ਆਏ ਹੋ ਜਾਂ हाँ ਪਹਿਲੇ जी, ਵੀ? मैं पहली दफ़ा आया जी। ਪਹਿਲੀ ਦਫਾ। ਤੇ ਕਿਸ ਮਕਸਦ ਵਾਸਤੇ, ਕੀ ਸੋਚ ਕੇ ਇਸ ਪੰਜਾਬੀ ਕਾਨਫਰੰਸ 'ਚ ਆਏ? ਜੀ ਸੋਚ ਕੇ ਤਾਂ ਪਹਿਲੀ ਗੱਲ ਇਹ ਹੈ ਕਿ ਜਦੋਂ ਲਾਹੌਰ ਤੋਂ ਸੱਦਾ ਆਉਂਦਾ ਹੈ ਤੇ ਤੁਹਾਡਾ ਭੱਜੇ ਆਉਣ ਨੂੰ ਜੀ ਕਰਦਾ, ਜਿਵੇਂ ਕਹਿੰਦੇ ਪੈਰੀਂ ਜੁੱਤੀ ਵੀ ਨਹੀਂ ਪਾਉਣੀ। ਤੇ ਪਰ ਇਹ ਹੈ ਵੀ ਇੱਥੇ ਆ ਕੇ ਪੰਜਾਬ, ਪੰਜਾਬੀ ਜ਼ੁਬਾਨ, ਪੰਜਾਬੀਅਤ, ਸਾਡੀ ਸਕਾਫਤ ਨੂੰ ਸੈਲੀਬ੍ਰੇਟ ਕਰਨਾ, ਉਹਦੇ ਉੱਤੇ ਮਾਣ ਕਰਨਾ ਤੇ ਉਹਨੂੰ ਅੱਗੇ ਵਧਾਉਣਾ, ਇਹ ਸੁਨੇਹਾ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ, ਬੱਚਿਆਂ ਤੱਕ, ਇਹ ਮਕਸਦ ਹੈ ਜੀ। ਤੇ ਇਸ ਚੀਜ਼ ਨੂੰ ਅਸੀਂ ਇੰਜੋਏ ਵੀ ਕਰ ਰਹੇ ਹਾਂ, ਆਪਣੇ ਤੇ ਮਾਣ ਵੀ ਕਰ ਰਹੇ ਹਾਂ। ਤੇ ਮੇਰਾ ਇੱਕ ਮਜ਼ਮੂਨ ਵੀ ਸੀਗਾ ਜਿਹੜੇ ਉੱਤੇ ਮੈਂ ਕੱਲ੍ਹ ਗੱਲਬਾਤ ਕੀਤੀ, ਉਹਦੇ ਵਿੱਚ ਇਹ ਹੈ ਕਿ ਨਵੀਂ ਪੀੜ੍ਹੀ ਨੂੰ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੀ ਸਾਇੰਸੀ ਤਾਲੀਮ ਹੈ ਉਹ ਪੰਜਾਬੀ 'ਚ ਕਿਉਂ ਦੇਣੀ ਚਾਹੀਦੀ ਹੈ। ਉਹ ਇੱਕ ਬਹੁਤ ਵੱਡਾ ਮਸਲਾ ਹੈਗਾ ਸਾਡਾ। ਸੋ ਉਸ ਮਕਸਦ ਦੇ ਵਾਸਤੇ ਵੀ ਸਾਨੂੰ ਕੀ ਕੱਲ੍ਹ ਜਦ ਤੁਸੀਂ ਮਜ਼ਮੂਨ ਪੜ੍ਹਿਆ ਆਪਣਾ, ਠੀਕ ਹੈ, ਇਸ ਕਾਨਫਰੰਸ ਦੇ ਵਿੱਚ ਥੋੜ੍ਹਾ ਸਾਡੇ ਨਾਜ਼ਰੀਨ ਵੇਖਣ ਵਾਲਿਆਂ ਨੂੰ ਦੱਸੋ ਨਾ ਕਿ ਕੀ ਆਖਿਆ ਤੁਸੀਂ ਉਹਦੇ ਵਿੱਚ। ਜੀ ਉਹਦਾ ਸਾਰ ਤੱਤ ਇਹੀ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ, ਪਹਿਲੇ 5 ਸਾਲ 10 ਸਾਲ, ਤਾਂ ਉਹਦੇ ਜਿਹੜੇ ਨਿਆਣੇ ਦਿਮਾਗ ਦੇ ਵਿੱਚ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਇਸ ਤਰੀਕੇ ਦੇ ਨਾਲ ਡਿਵੈਲਪ ਹੋ ਰਹੇ ਹੁੰਦੇ ਆ। ਉਹਦੀ ਮਾਂ ਬੋਲੀ ਦੇ ਨਾਲ ਉਹਦਾ ਇੱਕ ਬੇਸ ਬਣ ਰਿਹਾ ਹੁੰਦਾ, ਉਹਦੀ ਜਿਹੜੀਆਂ ਜੜ੍ਹਾਂ ਨੇ ਜਾਂ ਬੁਨਿਆਦ ਹੈ ਉਹ ਬਣ ਰਹੀ ਹੁੰਦੀ ਹੈ। ਸੋ ਉਸ ਬੁਨਿਆਦ ਨਾਲੋਂ ਬੱਚੇ ਨੂੰ ਤੋੜ ਕੇ ਤੁਸੀਂ ਚਾਹੁੰਦੇ ਹੋ ਕਿ ਉਹਦੇ ਉੱਤੇ ਸਾਇੰਸ ਦੀ ਤਾਲੀਮ ਜਾਂ ਇਮਾਰਤ ਤਾਮੀਰ ਕੀਤੀ ਜਾਵੇ, ਇਹ ਨਹੀਂ ਹੋ ਸਕਦਾ। ਸੋ ਉਹ ਜਿਹੜੀ ਬੁਨਿਆਦ ਹੈ ਉਹਦੇ ਉੱਤੇ ਹੀ ਇਮਾਰਤ ਤਾਮੀਰ ਹੋਏਗੀ। ਸੋ ਇਹ ਬਹੁਤ ਜ਼ਰੂਰੀ ਹੈ ਜੀ। ਇਹ ਦੁਨੀਆ ਭਰ ਦੇ ਵਿੱਚ ਸਾਰੀਆਂ ਜ਼ੁਬਾਨਾਂ ਦੇ ਨਾਲ ਉਹਨਾਂ ਨੇ ਕਰਕੇ ਦੇਖ ਲਈ ਹੈ ਜੀ ਖੋਜ। ਬਹੁਤ ਸਾਰੀ ਤਹਿਕੀਕਾਤ ਤੋਂ ਇਹੀ ਸਿੱਟਾ ਨਿਕਲਿਆ ਕਿ ਬੱਚੇ ਨੂੰ ਜਿਹੜੀ ਤਾਲੀਮ ਦੇਣੀ ਹੈ, ਭਾਵੇਂ ਉਹ ਸਾਇੰਸ ਹੋਵੇ ਭਾਵੇਂ ਹੋਰ ਚੀਜ਼ਾਂ, ਉਹ ਉਹਦੀ ਮਾਂ ਬੋਲੀ ਦੇ ਵਿੱਚ ਹੀ ਬਿਹਤਰ ਹੋਏਗੀ। ਸਹੀ ਹੈ। ਤੇ ਤੁਸੀਂ ਇਹਦਾ ਕੋਈ ਤਜਰਬਾ ਵੀ ਕੀਤਾ ਆਪਣੀ ਸੁਸਾਇਟੀ ਦੇ ਉੱਥੇ ਰਹਿੰਦੇ ਹੋ, ਉੱਥੇ ਵੀ ਜ਼ਾਹਿਰ ਕਰ ਉੱਥੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਹੈ ਨੇ, ਕੋਈ ਇੱਕ ਤਜਰਬਾ ਵੀ ਕੀਤਾ ਕਦੀ ਕਿ ਪੜ੍ਹਾਉਣ ਦਾ ਪੰਜਾਬੀ ਦੇ ਵਿੱਚ? ਜੀ ਮੈਂ ਉੱਥੇ ਪੰਜਾਬੀ ਨੂੰ ਲੈ ਕੇ ਇਹਦੇ ਉੱਤੇ ਤਾਂ ਹਾਲੇ ਡਾਇਰੈਕਟ ਰਿਸਰਚ ਨਹੀਂ ਹੋਈ, ਪਰ ਸਪੈਨਿਸ਼ ਭਾਸ਼ਾ ਵਾਲੇ ਲੋਕਾਂ ਨੂੰ ਲੈ ਕੇ ਬਹੁਤ ਰਿਸਰਚ ਹੋਈ ਹੈ ਅਮਰੀਕਾ ਦੇ ਵਿੱਚ। ਹੁਣ ਅਮਰੀਕਾ ਐਡਾ ਵੱਡਾ ਮੁਲਕ ਹੈ ਜੀ, ਪਰ ਉਹਨਾਂ ਨੇ 50 ਸਾਲ ਪਹਿਲਾਂ 1968 ਦੇ ਵਿੱਚ ਬਾਇਲਿੰਗੁਅਲ ਐਜੂਕੇਸ਼ਨ ਐਕਟ ਬਣਾਤਾ ਸੀ। ਉਹਦੇ ਤਹਿਤ ਉਹਨਾਂ ਨੇ ਜਿਹੜੇ ਵੀ ਸਪੈਨਿਸ਼ ਬੋਲਦੇ ਸੀ ਜਾਂ ਚਾਈਨੀਜ਼ ਬੋਲਦੇ ਬੱਚੇ ਜਾਂ ਹੋਰ ਕੋਈ ਜ਼ੁਬਾਨ, ਉਹਨਾਂ ਨੂੰ ਪਹਿਲੇ 5-7 ਸਾਲ ਜਿਹੜੀ ਵੀ ਪੜ੍ਹਾਈ ਆ ਉਹਨਾਂ ਦੀ ਆਪਣੀ ਜ਼ੁਬਾਨ 'ਚ ਦਿੰਦੇ ਆ ਉਹ। ਹਾਲਾਂਕਿ ਅਮਰੀਕਾ ਦੇ ਵਿੱਚ ਅੰਗਰੇਜ਼ੀ ਦਾ ਬੋਲਬਾਲਾ ਉਹ ਇਸ ਕਰਕੇ ਦਿੰਦੇ ਆ ਕਿਉਂਕਿ ਉਹਨਾਂ ਨੇ ਦੇਖਿਆ ਤਹਿਕੀਕਾਤ 'ਚੋਂ ਕਿ ਜੇ ਬੱਚੇ ਨੂੰ ਕਹਿੰਦੇ ਸੀ ਕਿ ਤੂੰ ਘਰ ਵਾਲੀ ਜ਼ੁਬਾਨ ਨੂੰ ਭੁੱਲ ਜਾ ਤੇ ਇੱਥੇ ਆ ਕੇ ਅੰਗਰੇਜ਼ੀ 'ਚ ਹੀ ਪੜ੍ਹ, ਤਾਂ ਉਹ ਬੱਚਿਆਂ ਦੇ ਗ੍ਰੇਡ ਵੀ ਡਿੱਗ ਪੈਂਦੇ ਸੀ, ਉਹ ਸਕੂਲ ਵੀ ਛੱਡ ਜਾਂਦੇ ਸੀ, ਪੜ੍ਹਦੇ ਨਹੀਂ ਸੀ। ਉਹ ਜਦੋਂ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਆ, ਬੱਚਾ ਉਸੇ ਚੀਜ਼ ਦੇ ਵਿੱਚ ਗਾਂਹ ਲੰਘ ਜਾਂਦਾ। ਫਿਰ ਉਸ ਤੋਂ ਬਾਅਦ 10ਵੀਂ ਦੇ ਵਿੱਚ ਜਾ ਕੇ ਜਾਂ ਜਦੋਂ ਵੀ ਫਿਰ ਅੰਗਰੇਜ਼ੀ ਪੜ੍ਹੋ, ਜੋ ਮਰਜ਼ੀ ਪੜ੍ਹੋ, ਤੁਸੀਂ ਫਰੀ ਹੋ। ਪਰ ਉਹ ਜਿਹੜੀ ਪਹਿਲੀ ਬੁਨਿਆਦ ਹੈ, ਇਹ ਅਮਰੀਕਾ ਵਾਲਿਆਂ ਨੇ 50 ਸਾਲ ਪਹਿਲਾਂ ਇਹ ਗੱਲ ਲੱਭ ਲਈ ਸੀ ਤੇ ਲਾਗੂ ਵੀ ਕਰ ਦਿੱਤੀ ਸੀ। ਸੋ ਇਸ ਚੀਜ਼ ਅਸੀਂ 50 ਸਾਲ ਬਾਅਦ ਵੀ ਸ਼ਾਇਦ ਲੱਭਦੇ ਫਿਰਦੇ ਹੀ ਹੋਈਏ ਤਾਂ ਜੇ ਜੀ। ਇੱਥੇ ਸਾਡੇ ਨਾਲ ਮੌਜੂਦ ਨੇ ਸਾਡੇ ਬੜੇ ਮਸ਼ਹੂਰ ਗੁਲਕਾਰ ਨੇ ਅਲੀ ਬਾਸ ਸਾਹਿਬ। ਇਹ ਵੀ ਪੰਜਾਬੀ ਮੇਲੇ 'ਚ ਆਏ ਹੋਏ, ਇਹਨਾਂ ਨੂੰ ਪੁੱਛਦੇ ਹਾਂ ਕਿ ਮਾਂ ਬੋਲੀ ਵਾਸਤੇ ਇਹ ਵੀ ਹਿੱਸਾ ਪਾਉਣ ਆਏ ਹੋਏ ਨੇ ਤੇ ਇਹਨਾਂ ਦੇ ਕੀ ਜ਼ੁਬਾਨ ਨੇ। ਤੇ ਅਲੀ ਭਾਈ ਇਹ ਦੱਸੋ ਕਿ ਮਾਂ ਬੋਲੀ ਬਾਰੇ ਤੁਸੀਂ ਵੀ ਇੱਥੇ ਆਏ ਹੋਏ ਹੋ ਤੇ ਮਾਂ ਬੋਲੀ ਬਾਰੇ ਤੁਹਾਡੇ ਕੀ ਜਜ਼ਬਾਤ, ਕੀ ਸੋਚਾਂ ਨੇ? ਦੇਖੋ ਜੀ, ਸਾਡੀ ਇੱਕ ਮਦਰ ਲੈਂਗੁਏਜ ਮਾਂ ਬੋਲੀ ਹੈ। ਸਾਨੂੰ ਇਹ ਤਾਂ ਵੈਸੇ ਹੀ ਬੜੀ ਪਿਆਰੀ ਹੈ। ਜਿੱਦਾਂ ਸਾਨੂੰ ਸਾਡੇ ਰਿਸ਼ਤੇ ਪਿਆਰੇ ਨੇ, ਐਸਾ ਸਾਨੂੰ ਸਾਡੀ ਮਾਂ ਬੋਲੀ ਪਿਆਰੀ ਹੈ।
ਤੇ ਇਹਦੀ ਬੜਾਈ ਚੜਾਈ ਚ ਅਸੀਂ ਵੀ ਹਿੱਸਾ ਛੋਟੀ ਦੀ ਕੰਟਰੀਬਿਊਸ਼ਨ ਅਸੀਂ ਵੀ ਪਾਣ ਆਏ ਆ। ਮੇਰੀ ਅੱਜ ਪਰਫਾਰਮੈਂਸ ਵੀ ਹੈ ਅੱਛਾ ਤੇ ਬਾਕੀ ਬੜਾ ਅੱਛਾ ਇਨੀਸ਼ੀਏਟਿਵ ਹੈ ਜੀ। ਬੜੀ ਚੰਗੀ ਇੱਕ ਇਸ ਤਰ੍ਹਾਂ ਮਿਲ ਜੁਲ ਕੇ ਜਿਹੜਾ ਪੰਜਾਬੀ ਨੂੰ ਪ੍ਰਮੋਟ ਕਰਨਾ, ਇਹ ਇੱਕ ਆਪਣੇ 'ਚ ਹੀ ਇੱਕ ਬੜੀ ਅੱਛੀ ਗੱਲ ਅੱਛਾ ਹੈ। ਅਲੀ ਭਾਈ ਤੁਸੀਂ ਚੁੱਕਾ ਗੁਲਕਾਰ ਹੋ, ਮੈਂ ਪੁੱਛਣਾ ਚਾਹਾਂਗਾ ਅੱਜ ਕੱਲ ਜੈਨ ਜ਼ੀ ਦਾ ਦੌਰ ਹੈ, ਨਵੀਂ ਪੌਜ ਜਿਹੜੀ ਹੈ ਉਹ ਮੰਮੀ ਡੈਡੀ ਜਿਹਨੂੰ ਅਸੀਂ ਕਹਿੰਦੇ ਆ ਉਹ ਨਵੇਂ ਪਾਸੇ ਲੱਗੀ ਹੋਈ ਹੈ। ਤੁਸੀਂ ਜਿਸ ਸ਼ੋਬੇ 'ਚ ਹੋ ਗੁਲਕਾਰੀ ਦੇ ਵਿੱਚ, ਸ਼ਾਇਰੀ ਦੀ ਤੁਹਾਡੇ ਨਾਲ ਅਵਸਥਾ ਹੈ, ਸ਼ਾਇਰਾਂ ਨਾਲ ਗੱਲ ਕੀਤੀ ਹੈ, ਤੁਸੀਂ ਕੀ ਵੇਖ ਰਹੇ ਹੋ ਕਿ ਪੰਜਾਬੀ ਜ਼ਬਾਨ ਦੀ ਗੁਲਕਾਰੀ ਜਿਹੜੀ ਹੈ ਉਹ ਕਿੱਥੇ ਖਲੋਤੀ ਹੈ ਅੱਜ? ਮੈਂ ਇਹ ਨਹੀਂ ਕਹਾਂਗਾ, ਵੈਸੇ ਤੁਸੀਂ ਅੱਜ ਕੱਲ ਜਿੰਨੇ ਹਿੱਟ ਨੰਬਰ ਦੇਖਦੇ ਹੋ ਸਪੈਸ਼ਲੀ ਸਾਡੇ ਹਮਸਾਇਆ ਮੁਲਕ ਇੰਡੀਆ ਤੋਂ ਜਿਹੜੀਆਂ ਪੰਜਾਬੀ ਫਿਲਮਾਂ ਆਉਂਦੀਆਂ ਉਹ ਏਡੇ ਹਿੱਟ ਗਾਣੇ ਉਹ ਪੰਜਾਬੀ 'ਚ ਹੀ ਅੱਜ ਕੱਲ ਯੂਥ ਸੁਣਦੀ ਹੈ ਤੇ ਯੂਥ 'ਚ ਹੈ ਆ। ਇਹ ਚੀਜ਼ ਕਦੀ ਖਤਮ ਨਹੀਂ ਹੋ ਸਕਦੀ, ਠੀਕ ਹੈ ਥੋੜੀ ਬਹੁਤ ਘੱਟ ਹੋ ਸਕਦੀ ਹੈ ਤੇ ਬਾਕੀ ਇਹ ਹੈ ਕਿ ਜ਼ਿੰਦਾ ਰਹਿਣ ਵਾਲੀ ਚੀਜ਼ ਹੈ, ਇਹ ਕਦੀ ਖਤਮ ਨਹੀਂ ਹੋਣ ਵਾਲੀ ਚੀਜ਼। ਤੇ ਅਬਾਸ ਭਾਈ, ਅਲੀ ਭਾਈ, ਸਾਡੇ ਵੇਖਣ ਵਾਸਤੇ ਕੋਈ ਗੁਣਗੁਣਾ ਦਿਓ ਪੰਜਾਬੀ 'ਚ। ਪਿੱਛੇ ਐਡਾ ਸੋਹਣਾ ਚੱਲ ਰਿਹਾ ਵੈਸੇ, ਤੁਸੀਂ ਗਾਓ, ਤੁਸੀਂ ਆਪਣਾ ਗਾਓ। ਮੈਂ ਚਲੋ ਉਹਦੀ ਟਿਊਨ ਨੂੰ ਫੜ ਲੈਣਾ। ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਮਾਇਆ ਤੇਰੇ ਵੇਖਣ ਨੂੰ। ਬਹੁਤ ਸ਼ੁਕਰੀਆ। ਤੁਸੀਂ ਮਾਸ਼ਾਅੱਲਾ ਪੱਗਾ ਸ਼ੰਗਾ ਰੱਖ ਕੇ ਬੈਠੇ ਹੋ, ਆ ਕੋਈ ਕਿਤਾਬਾਂ ਵੀ ਨੇ, ਆ ਤੁਸੀਂ ਬੈਜ ਵੀ ਲਾਇਆ ਪੰਜਾਬ ਨੈਸ਼ਨਲ ਮੂਵਮੈਂਟ। ਇਹ ਪੰਜਾਬ ਨੈਸ਼ਨਲ ਮੂਵਮੈਂਟ ਕੀ ਹੈ, ਕੀ ਕਰਦੇ ਹੋ? ਜੀ ਬਹੁਤ ਸ਼ੁਕਰੀਆ ਜੀ। ਮੈਂ ਰਾਣਾ ਜ਼ਿਸ਼ਾਨ ਸਰਵਰ ਸਾਹੀਵਾਲ ਦਾ ਮੈਂ ਡਿਵੀਜ਼ਨਲ ਸਦਰ ਹਾਂ ਔਰ ਇਹ ਅਸੀਂ PNM ਦੇ ਵੱਲੋਂ ਜੀ ਇਹ ਸਟਾਲ ਅਸੀਂ ਲਾਇਆ ਹੈ। ਅਸਲ ਵਿੱਚ ਅਸੀਂ ਇਹ ਪ੍ਰੈਜੈਂਟੇਸ਼ਨ ਦੇ ਰਹੇ ਹਾਂ ਕਿ ਅਸੀਂ PNM ਦੇ ਜ਼ਰੀਏ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਕੀ ਖਿਦਮਤ ਕੀਤੀ ਹੈ। ਜੀ ਬੜੀ ਅੱਛੀ ਗੱਲ ਹੈ ਜੀ, ਬੜੀ ਖੁਸ਼ੀ ਹੋਈ ਤੁਹਾਡੀ ਵੇਖ ਕੇ। ਸਭ ਤੋਂ ਅੱਛਾ ਕੰਮ ਜਿਹੜਾ ਵਧੀਆ ਕੰਮ ਹੈ, ਅੱਲਾਹ ਤੁਹਾਨੂੰ ਅਜਰ ਦੇਵੇ ਕਿ ਤੁਸੀਂ ਕੁਰਾਨ ਪਾਕ ਦਾ ਪੰਜਾਬੀ 'ਚ ਜਿਹੜਾ ਤਰਜਮਾ ਕੀਤਾ ਹੈ ਤਾਂ ਕਿ ਸਾਡੇ ਪਿੰਡਾਂ ਥਾਵਾਂ ਦੇ ਲੋਕ ਜਿਹੜੇ ਨੇ ਉਹ ਕੰਮ ਕਰ ਸਕਣ। ਤੁਸੀਂ ਕਿੱਥੋਂ ਆਏ ਹੋ ਭੈਣ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਿਰਨਜੀਤ ਕੌਰ, ਮੈਂ ਮੈਲਬਨ ਆਸਟ੍ਰੇਲੀਆ ਤੋਂ ਆਈ ਹਾਂ। ਤੇ ਤੁਸੀਂ ਦੱਸੋ ਕਿ ਪੰਜਾਬੀ ਜ਼ੁਬਾਨ ਦੇ ਬਾਰੇ ਤੁਹਾਡੀ ਕੀ ਸੋਚ ਹੈ? ਕੀ ਤੁਸੀਂ ਸੋਚਦੇ ਹੋ ਕਿ ਪੰਜਾਬੀ ਦਾ ਫਰੋਗ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਔਰ ਪੰਜਾਬੀ ਬੋਲਣ ਵਾਲੇ ਜਿਹੜੇ ਕਰੋੜਾਂ ਦੀ ਤਾਦਾਦ 'ਚ ਨੇ? ਪੰਜਾਬੀ ਦੀ ਗੱਲ ਕਰੀ ਜਾਵੇ ਜਾਂ ਮਾਂ ਬੋਲੀ ਦੀ ਗੱਲ ਕਰ ਲਈਏ ਆਪਾਂ, ਮਾਂ ਬੋਲੀ ਤੋਂ ਮੈਨੂੰ ਲੱਗਦਾ ਇਹ ਘਰ ਤੋਂ ਸ਼ੁਰੂ ਹੁੰਦੀ ਹੈ ਤੇ ਮੈਨੂੰ ਲੱਗਦਾ ਇਹ ਜਿਹੜਾ ਪਹਿਲਾ ਸਕੂਲ ਹੈ ਬੱਚੇ ਦਾ ਉਹ ਮਾਂ ਪਿਓ ਹੁੰਦੇ ਨੇ, ਘਰ ਹੁੰਦਾ ਹੈ। ਜਿਹੜੀ ਮਾਂ ਬੋਲੀ ਹੈ, ਜੇ ਆਪਾਂ ਮਾਂ ਬੋਲੀ ਨੂੰ ਘਰ ਤੋਂ ਹੀ ਤੋੜ ਦਾਂਗੇ ਤਾਂ ਜਿਹੜੀ ਬੱਚੇ ਦੀ ਕੰਡੀਸ਼ਨਿੰਗ ਆ, ਜਿਹੜੀ ਬੱਚੇ ਦੀ ਪਰਵਰਿਸ਼ ਹੈ ਉਹ ਇਸ ਤਰੀਕੇ ਨਾਲ ਹੋਊਗੀ ਕਿ ਉਹ ਮਾਂ ਬੋਲੀ ਤੋਂ ਆਪਣੇ ਆਪ ਟੁੱਟ ਜਾਊਗਾ। ਹੁਣ ਜਿਹੜੇ ਘਰਾਂ ਦੇ ਵਿੱਚ ਜੇ ਬੱਚੇ ਅੰਗਰੇਜ਼ੀ ਵੀ ਸਾਡੇ ਉੱਥੇ ਬੱਚੇ ਬੋਲਦੇ ਨੇ ਤਾਂ ਅਸੀਂ ਉਹਨਾਂ ਨੂੰ ਅੱਗੋਂ ਜਵਾਬ ਪੰਜਾਬੀ 'ਚ ਦਿੰਦੇ ਆ ਤਾਂ ਬੱਚੇ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਜਾਂ ਤਾਂ ਇੰਗਲਿਸ਼ ਆਉਂਦੀ ਨਹੀਂ ਜਾਂ ਸਮਝ ਨਹੀਂ ਆਉਂਦੀ, ਤਾਂ ਅਸੀਂ ਕੋਸ਼ਿਸ਼ ਕਰੀਏ ਵੀ ਇਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਜਵਾਬ ਦਈਏ। ਤੇ ਮੈਨੂੰ ਲੱਗਦਾ ਵੀ ਤੇ ਪੰਜਾਬੀ ਜਿਹੜਾ ਹੈਗਾ, ਪੰਜਾਬੀ ਦੇ ਵਿੱਚ ਆਪਾਂ ਵਿਰਸੇ ਦੀ ਬਹੁਤ ਗੱਲ ਕਰਦੇ ਆ, ਆਪਣਾ ਜਿਹੜਾ ਕਹਿ ਦਿੰਦੇ ਆ ਵੀ ਕਲਚਰ ਹੈ ਸਾਡਾ, ਵਿਰਸਾ ਹੈ। ਪਰ ਮੈਨੂੰ ਲੱਗਦਾ ਪੰਜਾਬੀ ਬਹੁਤ ਚੀਜ਼ਾਂ ਦਾ ਸੁਮੇਲ ਹੈ। ਇਹਦੇ ਵਿੱਚ ਸਾਹਿਤ ਵੀ ਆਉਂਦਾ ਹੈ, ਇਹਦੇ ਵਿੱਚ ਪੰਜਾਬੀ ਕਲਾ ਵੀ ਆਉਂਦੀ ਹੈ, ਇਹਦੇ ਵਿੱਚ ਗੀਤ ਸੰਗੀਤ ਵੀ ਆਉਂਦਾ। ਤੇ ਜਿਹੜੀ ਪੰਜਾਬੀ ਕਾਨਫਰੰਸ ਲਾਹੌਰ, ਜਿਹੜੀ ਮੈਂ ਮਤਲਬ ਖਾਸ ਮੇਰਾ ਜਿਹੜਾ ਮਕਸਦ ਹੈ ਕਾਨਫਰੰਸ ਦੇ ਵਿੱਚ ਆਉਣ ਦਾ, ਤੇ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ, ਇੱਕ ਤਾਂ ਜਿਹੜਾ ਲਾਹੌਰ ਹੈ, ਲਾਹੌਰ ਦੀ ਧਰਤੀ ਹੀ ਢੁਕਵੀਂ ਹੈ ਪੰਜਾਬੀ ਕਾਨਫਰੰਸ ਲਈ। ਜੇ ਗੱਲ ਕਰੀ ਜਾਵੇ ਸਾਂਝੇ ਪੰਜਾਬ ਦੀ ਰਾਜਧਾਨੀ ਦੀ, ਤੇ ਮੈਨੂੰ ਲੱਗਦਾ ਲਾਹੌਰ ਤੋਂ ਢੁਕਵੀਂ ਜਗ੍ਹਾ ਕਾਨਫਰੰਸ ਲਈ ਨਹੀਂ ਹੋ ਸਕਦੀ ਸੀਗੀ। ਕੱਲ੍ਹ ਦੀਆਂ ਜਿਹੜੀਆਂ ਪੈਨਲ ਡਿਸਕਸ਼ਨਸ ਸੀਗੀਆਂ, ਮੈਨੂੰ ਲੱਗਦਾ ਮੈਂ ਬਹੁਤ ਇੰਟਰਨੈਸ਼ਨਲ ਹੈਲਥ ਕਾਨਫਰੰਸਿਸ ਜਿਹੜੀਆਂ ਅਰਾਊਂਡ ਦਾ ਵਰਲਡ ਵੀ ਮਤਲਬ ਅਟੈਂਡ ਕਰਦੀ ਹਾਂ, ਜਿਹੜੇ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਅਹਿਸਾਸ ਕੀਤਾ, ਜਿਹੜੇ ਭਾਵ ਸੀਗੇ ਉਹਨਾਂ ਨੂੰ ਸਮਝਣ ਦੇ, ਉਹ ਮੇਰੇ ਲਈ ਨਾ ਬਿਆਨਯੋਗ ਹਨ। ਤੇ ਜਿਹੜੀ ਅੱਜ ਦੀ ਪੈਨਲ ਡਿਸਕਸ਼ਨ 'ਚ ਮੇਰੀ ਵੀ ਜਿਹੜੀ ਟਾਕ ਹੈ, ਸੈਸ਼ਨ ਹੈ, ਉਹ ਹੈਲਥ ਦੇ ਰਿਲੇਟਿਡ ਆ। ਵੀ ਜਿਹੜੀ ਅੱਜ ਦੀ ਜਿਹੜੀ ਪੰਜਾਬੀ ਜਿਹੜੀ ਅਜੋਕੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ, ਉਹਨਾਂ ਦੇ ਵਿੱਚ ਜਿਹੜਾ ਸਟ੍ਰੈਸ ਹੈ, ਮੈਂਟਲ ਹੈਲਥ, ਜਿਹੜੇ ਮਾਨਸਿਕ ਜਿਹੜੀ ਉਹਨਾਂ ਦੀ ਸਿਹਤ ਹੈ ਜਾਂ ਐਂਜ਼ਾਈਟੀ ਜਿਹੜੀ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ, ਵੀ ਉਹ ਵੱਧ ਰਹੇ ਨੇ, ਵੀ ਉਹਨਾਂ ਦਾ ਕੀ ਕਾਰਨ ਹੈ। ਡਾਕਟਰ